ਪ੍ਰਸ਼ਾਸਨ ਦੇ ਨਾਲ ਮੌਜੂਦਾ ਸੱਤਾਧਾਰੀ ਧਿਰ ਪੰਜਾਬ ਸਰਕਾਰ ਦੇ ਨਾਲ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਨਾਲ ਅਜੇ ਤੱਕ ਕੋਈ ਗੱਲਬਾਤ ਹੋਈ ਜੀ? ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਸਾਡੇ ਤੱਕ ਆਇਆ। ਜੱਟ ਦੇ ਨਾਂ ਨੂੰ ਇੱਥੇ ਹੋ ਗਏ ਭੁੱਖ ਹੜਤਾਲ ਤੇ 16 ਤਰੀਕ ਦੇ ਉੱਥੇ ਸਾਡੇ ਸਿੰਘ ਸਾਰੇ ਭੁੱਖ ਹੜਤਾਲ ਤੇ, ਜਿਹੜੇ ਕਿ 3 ਸਿੰਘ ਜ਼ਿਆਦਾ ਸੀਰੀਅਸ ਆ, ਪਾਣੀ ਵੀ ਨਹੀਂ ਲੈ ਰਹੇ ਤੇ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਸਾਨੂੰ ਰਿਸਪੌਂਸ ਨਹੀਂ ਦਿੱਤਾ। ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਨੂੰ ਮਿਲ ਨਹੀਂ ਆਇਆ। ਉਹਨਾਂ ਦੇ 3 ਵਾਰੀ ਇਹਨਾਂ ਨੂੰ ਲਿਖ ਕੇ ਭੇਜ ਦਿੱਤਾ ਪਰ ਸ਼ਾਮ ਦੇ ਪ੍ਰਸ਼ਾਸਨ ਨੇ ਕਿ ਤੁਹਾਡੇ ਕੋਈ ਵੀ ਸਿੰਘ ਜ਼ਿਆਦਾ ਸੀਰੀਅਸ ਹੈ, ਕੋਈ ਵੀ ਨੁਕਸਾਨ ਹੁੰਦਾ, ਅਸੀਂ ਜ਼ਿੰਮੇਵਾਰ ਨਹੀਂ, ਤੁਸੀਂ ਆਪਣੇ ਸਿੰਘ ਪੰਜਾਬ ਖੜੋ। ਇਹ ਹੁਣ ਪੰਜਾਬ ਨੂੰ ਸਰਕਾਰ ਨੂੰ ਚਾਹੀਦਾ ਵੀ ਪਤਾ ਨਹੀਂ ਇਹ ਕੀ ਚਾਹੁੰਦੀ ਹੈ। ਦੂਸਰਾ ਇਹ ਵਾ ਵੀ ਜਿੰਨੀ ਦੇਰ ਕੋਈ ਸਾਡੇ ਬਾਈ ਚਾਂਸ ਸਿੰਘ ਦਾ ਨੁਕਸਾਨ ਉੱਥੇ ਹੁੰਦਾ ਇਹ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਊਗੀ, ਕਿਉਂਕਿ ਉਹਨਾਂ ਤੇ ਆਪਣਾ ਲਿਖ ਕੇ ਦੇਤਾ ਵੀ ਅਸੀਂ ਨਹੀਂ ਜ਼ਿੰਮੇਵਾਰ। ਫਿਰ ਇਹ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਊ ਜੇ ਕਿਸੇ ਦਾ ਨੁਕਸਾਨ ਹੁੰਦਾ। ਫਿਰ ਇਹਨਾਂ ਨੂੰ ਪਤਾ ਵੀ ਇਹ ਸੋਚਣ ਵੀ ਕਿ ਜੇ ਕੋਈ ਨੁਕਸਾਨ ਹੁੰਦਾ ਇਹਨਾਂ ਕਿਹੜੇ ਪਾਸੇ ਤੋੜਨਾ, ਦੁਬਾਰਾ 84 ਲਿਆਉਣੇ ਚਾਹੁੰਦੇ ਆ। ਜਿਹੜੇ 15 ਦਿਨ ਤੋਂ ਪਾਣੀ ਤੱਕ ਨਹੀਂ ਲੈ ਰਹੇ ਉਹਨਾਂ ਦੀ ਕੀ ਹਾਲਤ ਆ, ਇਹ ਪਤਾ ਨਹੀਂ ਸਰਕਾਰ ਸੁੱਤੀ ਆ ਵੀ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਹਨਾਂ ਦੀ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦੀ ਵੀ ਆਪਣੀ ਮਾਂ ਨੂੰ ਪੁੱਛੇ ਵੀ ਪੁੱਤਾਂ ਦਾ ਦੁੱਖ ਕੀ ਹੈ। ਕੀ ਆਂਦਾ ਮੈਂ ਰੰਗਲਾ ਪੰਜਾਬ ਵਢਾਉਣਾ ਤੇ ਇਹਨੇ ਤਾਂ ਗੰਦਲਾ ਕਰ ਦਿੱਤਾ। ਇੱਕ ਪੁੱਛਦਾ ਤਰਸ ਕਰੇ ਸਿੰਘਾਂ ਤੇ ਵੀ ਖਤਮ ਹੀ ਕਰਨਾ ਚਾਹੁੰਦਾ ਸਿੰਘਾਂ ਨੂੰ ਵੀ ਕੀ ਚਾਹੁੰਦਾ ਕੀ ਹੈ। ਇਹਨਾਂ ਨੂੰ ਭਾਈ ਸਾਹਿਬ ਤੋਂ ਕੋਈ ਦੁੱਖ ਨਹੀਂ, ਇਹਨਾਂ ਨੂੰ ਇਹ ਵੀ ਇਹਦੇ ਮਗਰ ਜੂਥ ਇੰਨਾ ਜੁੜ ਗਿਆ ਤੇ ਇਹਨੂੰ ਚੁੱਕ ਕੇ ਪਹਿਲੇ ਵੀ NSA ਲੱਗਦੀਆਂ ਸੀ, 90 ਤੋਂ ਪਹਿਲੇ ਲੱਗੀਆਂ ਸੀ, ਉਹ ਕਿੱਦਾਂ ਪੰਜਾਬ ਦੀਆਂ ਜੇਲ੍ਹਾਂ 'ਚ ਰਹੇ। ਇਹਨਾਂ ਨੂੰ 25,000 ਕਿਲੋਮੀਟਰ ਦੂਰ ਉਹਨਾਂ ਸ਼ਾਮ 'ਚ ਸੁੱਟਿਆ ਤੇ ਇਹਨਾਂ ਨੂੰ ਇਹ ਸੀ ਵੀ ਨੌਜਵਾਨੀ ਪੰਜਾਬ ਦੀ ਜਾਗਰੂਕ ਹੋ ਗਈ ਤੇ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਸੂਚਿਤ ਹੋ ਜਾਊਗੀ ਵੀ ਸਾਡੇ ਹੱਕ ਕੀ ਹੈ, ਹੱਕ ਮੰਗਣਗੇ। ਇਹਨਾਂ ਨੂੰ ਤੇ ਇੱਥੋਂ ਤੱਕ ਮਤਲਬ ਕਿ ਇਹ ਟੀਕਾ ਲਾ ਕੇ ਤੇ ਸੌਂ ਜਾਣ, ਮਰੀ ਜਾਣ, ਨੌਜਵਾਨੀ ਜਾਗਰੂਕ ਹੋਵੇ ਹੀ ਨਾ। ਹੁਣ ਇਹਨਾਂ ਨੇ ਉਹਦਾ ਕੋਈ ਹੋਰ ਉਪਰਾਲਾ ਬਣਾਉਣਾ ਹੈ ਕਿ ਉਹ ਇਹਨਾਂ ਨੂੰ ਪੰਜਾਬ ਲਿਆਉਣਾ ਨਹੀਂ ਚਾਹੁੰਦੇ। ਉਹਨਾਂ ਦੇ ਵਾਸ਼ਰੂਮਾਂ 'ਚ ਕੈਮਰੇ, ਬਲਬ ਹੌਡਲਾਂ 'ਚ ਲਾ ਤੇ ਜਦੋਂ ਉਹਨਾਂ ਨੇ ਫਿਰ ਇਹਨਾਂ ਪ੍ਰਸ਼ਾਸਨ ਸੱਦ ਕੇ ਉਹਨਾਂ ਨੂੰ ਸ਼ੱਕ ਪਿਆ, ਉਹਨਾਂ 2 ਘੰਟੇ ਬਾਅਦ 27 ਕੈਮਰੇ ਕੱਢੇ। ਫਿਰ ਉਹ ਮੰਗਦੇ ਸੀ ਤੇ ਦਿੰਦੇ ਨਹੀਂ ਸੀ। ਉਹ ਬਾਅਦ 'ਚ ਇਹਨਾਂ ਨੇ 200-300 ਆਪਣਾ ਲਿਆ ਕੇ ਉੱਥੇ ਪੁਲਿਸ ਅਧਿਕਾਰੀ ਤੇ ਇਹਨਾਂ ਦੇ ਕੈਮਰਿਆਂ ਦੀ ਤਲਾਸ਼ੀ ਕਰਕੇ ਜਦੋਂ ਕੁਛ ਨਹੀਂ ਮਿਲਿਆ ਇਹਨਾਂ ਦੇ ਸਾਹਮਣੇ ਫੋਨ ਰੱਖ ਕੇ ਉਹਨਾਂ ਫੋਟੋ ਖਿੱਚ ਕੇ ਪਾ ਦਿੱਤੀ ਵੀ ਆ ਇਹਨਾਂ ਦੇ ਕੋਲੋਂ ਮਤਲਬ ਬਰਾਮਦ ਹੋਇਆ। ਜਦੋਂ ਕਿ ਅਸੀਂ ਮੁਲਾਕਾਤ 'ਤੇ ਜਾਂਦੇ ਹਾਂ ਤੇ ਇੱਕ ਸੂਈ ਵੀ ਅੰਦਰ ਨਹੀਂ ਲਿਜਾ ਸਕਦੇ, ਪਰਸ ਤੱਕ ਸਾਡੇ ਬਾਹਰ ਜਮ੍ਹਾਂ ਕਰਦੇ, ਜੁੱਤੀਆਂ ਸਾਡੀਆਂ ਲਹਾ ਕੇ ਵਹਿੰਦੇ ਤੇ ਕਿ ਖੂਨ ਕਿੱਦਾਂ ਚਲੇਗੀ। ਜਦੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨਾ ਇਹਨਾਂ ਦਹਿਸ਼ਤ ਹੀ ਇੰਨੀ ਫੈਲਾਤੀ ਵੀ ਨੌਜਵਾਨ ਸਾਰੇ ਸਹਿਮ ਜਾਣ, ਤਾਂ ਹੀ ਉਹਨਾਂ ਨੂੰ ਇੰਨਾ ਕਰਕੇ ਜੂਮ ਇਹਨਾਂ ਨੇ ਇਕੱਠਾ ਕਰਕੇ ਫੜਨਾ ਚਾਹੇ, ਨਹੀਂ ਤੇ ਉਹ ਕਿਹੜੇ ਲੁਕੇ ਚਾਹੇ ਭੱਜੇ। ਗ੍ਰਿਫਤਾਰ ਖਾਲੀ ਕਰਨਾ ਹੁੰਦਾ ਤਾਂ ਘਰੋਂ ਕਰ ਸਕਦੇ। ਇਹਨਾਂ ਨੇ ਲੋਕਾਂ 'ਚ ਦਹਿਸ਼ਤ ਫੈਲਾਉਣ ਦਾ ਕਰਕੇ ਇੰਨੀ 80,000 ਫੋਰਸ ਲਾ ਕੇ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਫੜਨ ਦਾ ਤਰੀਕਾ ਅਪਣਾਇਆ। ਦਹਿਸ਼ਤ ਫੈਲਾਉਣ ਦਾ ਕਾਰਨ ਸੀ, ਹੋਰ ਤੇ ਕੋਈ ਨਹੀਂ ਸੀ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਵਾਰਸ ਪੰਜਾਬ ਦੇ ਜਥੇਬੰਦੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਨਾਲ ਜੁੜਦੇ ਹੋਏ तमाम ਸਾਰੇ ਜਿਹੜੇ ਸਾਥੀ ਨੇ, ਉਹਨਾਂ ਦੀ ਪੰਜਾਬ ਦੇ ਵਿੱਚ ਅਸਾਮ ਤੋਂ ਜੇਲ੍ਹ ਬਦਲੀ ਨੂੰ ਲੈ ਕੇ ਇੱਕ ਵੱਡਾ ਸੰਘਰਸ਼ ਜਿੱਥੇ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਤਾਂ ਉੱਥੇ ਹੀ ਖਾਸ ਕਰ ਸਿੱਖ ਸੰਗਤਾਂ ਦੇ ਵੱਲੋਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਇੱਕ ਵੱਡਾ ਸੰਘਰਸ਼ ਉਲੀਕਿਆ ਗਿਆ ਹੈ। ਤੇ ਅੱਜ ਉਸੇ ਦੇ ਤਹਿਤ ਤਕਰੀਬਨ 8ਵਾਂ ਦਿਨ ਭੁੱਖ ਹੜਤਾਲ ਦੇ ਵਿੱਚ ਤਬਦੀਲ ਹੋ ਚੁੱਕਾ ਹੈ। ਤਾਂ ਮੇਰੇ ਪਿਛਲੇ ਪਾਸੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਵੱਲੋਂ ਭੁੱਖ ਹੜਤਾਲ ਕਰਕੇ ਇੱਥੇ ਸਰਕਾਰ ਦੇ ਸਾਹਮਣੇ ਜਿਹੜੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਰੱਖਿਆ ਗਿਆ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿੱਥੇ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤਾਂ ਉਹਨਾਂ ਦੇ ਨਾਲ ਜੁੜਦੇ ਹੋਏ तमाम ਸਾਰੇ ਜਿਹੜੇ ਸਿੰਘ ਨੇ, ਚਾਹੇ ਕੁਲਵੰਤ ਸਿੰਘ ਰਾਊਕੇ ਹੋਣ, ਭਗਵੰਤ ਸਿੰਘ ਬਾਜੇਕੇ ਉਰਫ ਮੁੱਖ ਮੰਤਰੀ ਹੋਣ, ਜਾਂ ਜਿਹੜੇ ਹੋਰ ਜਿੰਨੇ ਵੀ ਸਿੰਘ ਨੇ ਸਮੁੱਚੇ ਰੂਪ ਦੇ ਵਿੱਚ, ਤਾਂ ਉਹਨਾਂ ਦੀ ਜੇਲ੍ਹ ਬਦਲੀ ਨੂੰ ਲੈ ਕੇ ਇੱਥੇ ਸੰਘਰਸ਼ ਕੀਤਾ ਜਾ ਰਿਹਾ। ਜਿਹੜੇ ਪੀੜਤ ਪਰਿਵਾਰ ਨੇ ਇੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਤੇ ਆਖਰ ਸਰਕਾਰ ਦੇ ਨਾਲ ਗੱਲਬਾਤ ਕਿਸ ਤਰੀਕੇ ਦੀ ਹੋਈ ਹੈ, ਕੀ ਕੁਝ ਫੇਰ ਬਦਲ ਆਏ ਨੇ ਅਜੇ ਤੱਕ, ਕਿਉਂਕਿ ਇੱਕ ਦਿਨ ਦੀ ਭੁੱਖ ਬਹੁਤ ਹੁੰਦੀ ਹੈ ਪਰ ਅੱਜ ਤਕਰੀਬਨ 8ਵਾਂ ਦਿਨ ਭੁੱਖ ਹੜਤਾਲ ਦੇ ਵਿੱਚ ਤਬਦੀਲ ਹੋ ਚੁੱਕਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਤਕਰੀਬਨ ਕੁਝ ਡਿਮਾਂਡਸ ਨੂੰ ਲੈ ਕੇ ਜਿਹੜਾ ਅੱਜ 8ਵਾਂ ਦਿਨ ਭੁੱਖ ਹੜਤਾਲ ਦੇ ਵਿੱਚ ਤਬਦੀਲ ਹੋ ਚੁੱਕਾ ਹੈ, ਪ੍ਰਸ਼ਾਸਨ ਦੇ ਨਾਲ ਮੌਜੂਦਾ ਸੱਤਾਧਾਰੀ ਧਿਰ ਪੰਜਾਬ ਸਰਕਾਰ ਦੇ ਨਾਲ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਨਾਲ ਅਜੇ ਤੱਕ ਕੋਈ ਗੱਲਬਾਤ ਹੋਈ ਜੀ?
ਕੋਈ ਗੱਲ ਨਹੀਂ ਅਜੇ ਹੋਈ, ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਸਾਡੇ ਤੱਕ ਆਇਆ। ਅੱਜ 8 ਦਿਨ ਸਾਨੂੰ ਇੱਥੇ ਹੋ ਗਏ ਭੁੱਖ ਹੜਤਾਲ ਤੇ 16 ਤਰੀਕ ਦੇ ਉੱਥੇ ਸਾਡੇ ਸਿੰਘ ਸਾਰੇ ਭੁੱਖ ਹੜਤਾਲ ਤੇ, ਜਿਹੜੇ ਕਿ 3 ਸਿੰਘ ਜ਼ਿਆਦਾ ਸੀਰੀਅਸ ਆ, ਪਾਣੀ ਵੀ ਨਹੀਂ ਲੈ ਰਹੇ ਤੇ ਅਜੇ ਤੱਕ ਕੋਈ ਪ੍ਰਸ਼ਾਸਨ ਨੇ ਸਾਨੂੰ ਰਿਸਪੌਂਸ ਨਹੀਂ ਦਿੱਤਾ, ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਨੂੰ ਮਿਲ ਨਹੀਂ ਆਇਆ। ਪਹਿਲੋਂ ਇੱਕ ਦਿਨ ਉਦਣ ਇਹਨਾਂ ਥੋੜਾ ਕੀਤਾ ਸੀ, ਮੀਟਿੰਗ ਜੀ ਕਰ ਲਓ, ਇਹਨਾਂ ਦਾ ਇਰਾਦਾ ਵੀ ਧਰਨਾ ਨਾ ਲਾਉਣ, ਤੇ ਉਦਣ ਤੋਂ ਬਾਅਦ ਅੱਜ ਹਫਤਾ ਹੋ ਗਿਆ, ਕੋਈ ਇੱਥੇ ਨਹੀਂ ਪ੍ਰਸ਼ਾਸਨ ਪਹੁੰਚਿਆ ਸਾਡੇ ਕੋਲ। ਇਹਦੇ ਪਿਛਲੇ ਪਾਸੇ ਕਾਰਨ ਕੀ ਨਜ਼ਰ ਆਉਂਦੇ ਆ ਤੁਹਾਨੂੰ? ਜਿਸ ਤਰੀਕੇ ਦੇ ਨਾਲ ਜੇ ਅਸਾਮ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਅਸੀਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਿੰਮੇਵਾਰੀ ਉਠਾ ਨਹੀਂ ਸਕਦੇ, ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਹੈ। ਪਰ ਇਹਦੇ ਪਿਛਲੇ ਪਾਸੇ ਕਾਰਨ ਕੀ ਆਉਂਦਾ ਹੈ? ਪੰਜਾਬ ਸਰਕਾਰ ਨੇ ਇੰਨੀ ਸਤਰਕ ਨਜ਼ਰ ਕਿਉਂ ਨਹੀਂ ਆਉਂਦੀ? ਉਹਨਾਂ ਦੇ 3 ਵਾਰੀ ਇਹਨਾਂ ਨੂੰ ਲਿਖ ਕੇ ਭੇਜ ਦਿੱਤਾ ਪਰ ਅਸਾਮ ਦੇ ਪ੍ਰਸ਼ਾਸਨ ਨੇ ਕਿ ਤੁਹਾਡੇ ਕੋਈ ਵੀ ਸਿੰਘ ਜ਼ਿਆਦਾ ਸੀਰੀਅਸ ਹੈ, ਕੋਈ ਵੀ ਨੁਕਸਾਨ ਹੁੰਦਾ, ਅਸੀਂ ਜ਼ਿੰਮੇਵਾਰ ਨਹੀਂ, ਤੁਸੀਂ ਆਪਣੇ ਸਿੰਘ ਪੰਜਾਬ ਖੜੋ। ਇਹ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਪਤਾ ਨਹੀਂ ਇਹ ਕੀ ਚਾਹੁੰਦੀ ਹੈ, ਕਿਉਂ ਸਿੰਘਾਂ ਨੂੰ ਮਾਰਨਾ ਚਾਹੁੰਦੀ ਹੈ, ਕਿ ਚਾਹੇ ਕੀ ਗੱਲ, ਜਿਹੜੇ 15 ਦਿਨ ਤੋਂ ਪਾਣੀ ਤੱਕ ਨਹੀਂ ਲੈ ਰਹੇ, ਉਹਨਾਂ ਦੀ ਕੀ ਹਾਲਤ ਆ? ਇਹ ਪਤਾ ਨਹੀਂ ਸਰਕਾਰ ਸੁੱਤੀ ਆ ਵੀ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਇਹਨਾਂ ਦੀ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦੀ ਵੀ ਆਪਣੀ ਮਾਂ ਨੂੰ ਪੁੱਛੇ ਵੀ ਪੁੱਤਾਂ ਦਾ ਦੁੱਖ ਕੀ ਆ। ਇੱਕ ਤੇ ਪੁੱਤ ਉੱਥੇ ਭੁੱਖੇ ਤੇ ਇੱਕ ਇੱਥੇ ਮਾਵਾਂ ਭੁੱਖੀਆਂ 8-8 ਦਿਨ 60-70 ਸਾਲ ਦੀ ਉਮਰ 'ਚ ਕਿਸੇ ਨੂੰ ਭੁੱਖੇ ਰਹਿਣਾ ਕਿੱਡੀ ਵੱਡੀ ਗੱਲ ਆ। ਰਾਓਕੇ ਦੀ ਮੰਮੀ ਬਿਮਾਰ ਹੋ ਗਈ, ਗੁਰਮੀਤ ਦੀ ਮੰਮੀ ਬੇਹੋਸ਼ ਹੋ ਗਈ, ਤੇ ਕੀ ਲੈਣਾ ਚ ਕੀ ਇਹ ਕੱਢਣਾ ਚਾਹੁੰਦਾ ਸਰ? ਇਹਨੇ ਕੀ ਆਂਦਾ ਸੀ ਮੈਂ ਰੰਗਲਾ ਪੰਜਾਬ ਬਣਾਉਣਾ ਤੇ ਇਹਨੇ ਤਾਂ ਗੰਦਲਾ ਕਰ ਦਿੱਤਾ। ਇੱਕ ਕੁਛ ਤਾਂ ਤਰਸ ਕਰੇ ਸਿੰਘਾਂ ਤੇ, ਵੀ ਖਤਮ ਹੀ ਕਰਨਾ ਚਾਹੁੰਦਾ ਸਿੰਘਾਂ ਨੂੰ, ਵੀ ਕੀ ਚਾਹੁੰਦਾ ਕੀ ਹੈ ਇਹ? ਆਖਰ ਉਹ ਵੀ ਪੰਜਾਬ ਦੇ ਨੌਜਵਾਨ ਨੇ, ਪੰਜਾਬ ਦੇ ਜੰਮੇ ਨੇ, ਤੁਸੀਂ ਵੀ ਪੰਜਾਬ ਦੇ ਵਸਿੰਦੇ ਆ, ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੌਜਵਾਨਾਂ ਦੇ ਵੱਲੋਂ ਖੁੱਲ੍ਹੇਆਮ ਤਰੀਕੇ ਦੇ ਨਾਲ ਪੰਥ ਦੀ ਜਾਂ ਪੰਜਾਬ ਦੀ ਇੱਕ ਜਿਹੜੀ ਗੱਲਬਾਤ ਹੈ ਜਾਂ ਜਿਹੜੀ ਵਿਚਾਰਧਾਰਕ ਲੜਾਈ ਹੈ ਉਹਦੇ ਬਾਬਤ ਕੇਵਲ ਇੱਕ ਪੀਸਫੁਲੀ ਤਰੀਕੇ ਦੇ ਨਾਲ ਜੋ ਕਿ ਸੰਵਿਧਾਨ ਆਗਿਆ ਦਿੰਦਾ ਹੈ ਗੱਲਬਾਤ ਕੀਤੀ ਜਾਂਦੀ ਹੈ। ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵਿਚਰਦੇ ਸੀ, ਪਰ ਜਿਸ ਤਰੀਕੇ ਦੀ ਉਹਨਾਂ ਦੇ ਉੱਪਰ NSA ਲਾ ਕੇ ਜਾਂ ਜਿਹੜੀ ਹੁਣ ਮੌਜੂਦਾ ਸਮੇਂ 'ਚ ਸਜ਼ਾ ਦਿੱਤੀ ਜਾ ਰਹੀ ਹੈ, ਫਿਰ ਇੰਨੀ ਵੱਡੀ ਸਜ਼ਾ ਬਣਦੀ ਹੈ? ਵੇਖੋ ਵੀ ਕੰਮ ਤੇ ਉਹ ਬਹੁਤ ਵਧੀਆ ਕਰ ਰਿਹਾ ਸੀ, ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਅੰਮ੍ਰਿਤ ਛਕਾ ਕੇ ਨਸ਼ਿਆਂ ਤੋਂ ਛਡਾ ਕੇ ਜਾਗਰੂਕ ਕਰ ਰਿਹਾ ਸੀ, ਤੇ ਇਹਨਾਂ ਨੂੰ ਇਹ ਸੀ ਵੀ ਨੌਜਵਾਨੀ ਪੰਜਾਬ ਦੀ ਜਾਗਰੂਕ ਹੋ ਗਈ ਤੇ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਸੂਚਿਤ ਹੋ ਜਾਊਗੀ ਵੀ ਸਾਡੇ ਹੱਕ ਕੀ ਹੈ, ਹੱਕ ਮੰਗਣਗੇ। ਇਹਨਾਂ ਨੂੰ ਤੇ ਇੱਥੋਂ ਤੱਕ ਮਤਲਬ ਕਿ ਇਹ ਟੀਕਾ ਲਾ ਕੇ ਤੇ ਸੌਂ ਜਾਣ, ਮਰੀ ਜਾਣ, ਨੌਜਵਾਨੀ ਜਾਗਰੂਕ ਹੋਵੇ ਹੀ ਨਾ। ਇਹਨਾਂ ਨੂੰ ਇਹ ਲੱਗਦਾ ਕਿ ਭਾਈ ਸਾਹਿਬ ਦੇ ਮਗਰ ਇੰਨੀ ਨੌਜਵਾਨੀ ਜੁੜ ਚੁੱਕੀ ਆ, ਇਹਨਾਂ ਨੂੰ ਭਾਈ ਸਾਹਿਬ ਤੋਂ ਕੋਈ ਦੁੱਖ ਨਹੀਂ, ਇਹਨਾਂ ਨੂੰ ਇਹ ਵੀ ਇਹਦੇ ਮਗਰ ਯੂਥ ਇੰਨਾ ਜੁੜ ਗਿਆ ਤੇ ਇਹਨੂੰ ਚੁੱਕ ਕੇ ਪਹਿਲੇ ਵੀ NSA ਲੱਗਦੀਆਂ ਸੀ, 90 ਤੋਂ ਪਹਿਲੇ ਲੱਗੀਆਂ ਸੀ, ਉਹ ਕਿੱਦਾਂ ਪੰਜਾਬ ਦੀਆਂ ਜੇਲ੍ਹਾਂ 'ਚ ਰਹੇ। ਇਹਨਾਂ ਨੂੰ 25,000 ਕਿਲੋਮੀਟਰ ਦੂਰ ਉਹਨਾਂ ਸ਼ਾਮ 'ਚ ਸੁੱਟਿਆ, ਜਿੱਥੇ ਕਿ ਸਾਨੂੰ ਮੁਲਾਕਾਤ ਕਰਨੀ ਜਾਣੀ ਵੀ ਇੰਨੀ ਔਖੀ ਲੱਗਦੀ, ਜਦੋਂ ਅਸੀਂ ਮਹੀਨੇ 2 ਮਹੀਨੇ ਵੀ ਬਾਅਦ ਜਾਂਦੇ ਹਾਂ ਕਿੰਨੀ ਸਾਨੂੰ ਮੁਸ਼ਕਲ ਹੁੰਦੀ। ਜਿੱਦਾਂ ਅਸੀਂ ਆਮ ਪਰਿਵਾਰਾਂ 'ਚੋਂ 25-30 ਹਜ਼ਾਰ ਇੱਕ ਬੰਦੇ ਦਾ ਖਰਚਾ ਆਉਂਦਾ, ਇਹ ਜੇ ਪੰਜਾਬ 'ਚ ਰੱਖਦੇ ਸਾਨੂੰ ਵੀ ਥੋੜਾ ਸੌਖਾ ਹੁੰਦਾ। ਹੁਣ 18 ਤਰੀਕ ਨੂੰ ਉਹਨਾਂ ਦੀ NSA ਖਤਮ ਹੋਣ ਵਾਲੀ ਸੀ, ਹੁਣ ਇਹਨਾਂ ਨੇ ਉਹਦਾ ਕੋਈ ਹੋਰ ਉਪਰਾਲਾ ਬਣਾਉਣਾ ਵੀ ਉਹ ਇਹਨਾਂ ਨੂੰ ਪੰਜਾਬ ਲਿਆਉਣਾ ਨਹੀਂ ਚਾਹੁੰਦੇ। ਉਹਨਾਂ ਦੇ ਵਾਸ਼ਰੂਮਾਂ 'ਚ ਕੈਮਰੇ, ਬਲਬ ਹੌਡਲਾਂ 'ਚ ਲਾਤੇ। ਜਦੋਂ ਉਹਨਾਂ ਨੇ ਫਿਰ ਇਹਨਾਂ ਪ੍ਰਸ਼ਾਸਨ ਸੱਦ ਕੇ ਉਹਨਾਂ ਨੂੰ ਸ਼ੱਕ ਪਿਆ, ਉਹਨਾਂ 2 ਘੰਟੇ ਬਾਅਦ 27 ਕੈਮਰੇ ਕੱਢੇ। ਫਿਰ ਉਹ ਮੰਗਦੇ ਸੀ ਤੇ ਦਿੰਦੇ ਨਹੀਂ ਸੀ ਉਹ। ਬਾਅਦ 'ਚ ਇਹਨਾਂ ਨੇ 200-300 ਆਪਣਾ ਲਿਆ ਕੇ ਉੱਥੇ ਪੁਲਿਸ ਅਧਿਕਾਰੀ ਤੇ ਇਹਨਾਂ ਦੇ ਕੈਮਰਿਆਂ ਦੀ ਤਲਾਸ਼ੀ ਕਰਕੇ ਜਦੋਂ ਕੁਛ ਨਹੀਂ ਮਿਲਿਆ, ਇਹਨਾਂ ਦੇ ਸਾਹਮਣੇ ਫੋਨ ਰੱਖ ਕੇ ਉਹਨਾਂ ਫੋਟੋ ਖਿੱਚ ਕੇ ਪਾ ਦਿੱਤੀ ਵੀ ਆ ਇਹਨਾਂ ਦੇ ਕੋਲੋਂ ਮਤਲਬ ਬਰਾਮਦ ਹੋਇਆ। ਜਦੋਂ ਕਿ ਅਸੀਂ ਮੁਲਾਕਾਤ 'ਤੇ ਜਾਂਦੇ ਹਾਂ ਤੇ ਇੱਕ ਸੂਈ ਵੀ ਅੰਦਰ ਨਹੀਂ ਲਿਜਾ ਸਕਦੇ, ਪਰਸ ਤੱਕ ਸਾਡੇ ਬਾਹਰ ਜਮ੍ਹਾਂ ਕਰਦੇ, ਜੁੱਤੀਆਂ ਸਾਡੀਆਂ ਲਹਾ ਕੇ ਵਹਿੰਦੇ, ਤੇ ਫੋਨ ਕਿੱਦਾਂ ਚਲੇਗੇ ਇਹ ਦੱਸੋ? ਇਹ ਫਿਰ ਪ੍ਰਸ਼ਾਸਨ ਨੇ ਦਿੱਤੇ ਹੋਣਗੇ ਹੈ ਨਾ? ਕੋਈ ਬਾਹਰੋਂ ਤੇ ਤੀਜਾ ਬੰਦਾ 3 ਵਾਰੀ ਤੁਹਾਡੀ ਚੈਕਿੰਗ ਹੁੰਦੀ ਜਿੰਨਾ ਤੱਕ ਅਸੀਂ ਮੁਲਾਕਾਤ ਤੱਕ ਪਹੁੰਚਦੇ ਨਹੀਂ। ਪੰਜਾਬ ਦੇ ਬਹੁਤ ਸਾਰੇ ਨੌਜਵਾਨ ਨੇ ਗ੍ਰਿਫਤਾਰੀ ਤੋਂ ਲੈ ਕੇ ਇਸ ਵੇਲੇ ਤੱਕ ਉਹਨਾਂ ਦੇ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਤਾਂ ਅੱਜ ਵੀ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ ਕਿਵੇਂ ਦੇਖਦੇ? ਸਹਿਮ ਤੇ ਇਹਨਾਂ ਨੇ ਜਦੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨਾ, ਇਹਨਾਂ ਦਹਿਸ਼ਤ ਹੀ ਇੰਨੀ ਫੈਲਾਤੀ ਵੀ ਨੌਜਵਾਨ ਸਾਰੇ ਸਹਿਮ ਜਾਣ, ਤਾਂ ਹੀ ਉਹਨਾਂ ਨੂੰ ਇੰਨਾ ਕਰਕੇ ਡੂਮ ਇਹਨਾਂ ਨੇ ਇਕੱਠਾ ਕਰਕੇ ਫੜਨਾ ਚਾਹੇ, ਨਹੀਂ ਤੇ ਉਹ ਕਿਹੜੇ ਲੁਕੇ ਚਾਹੇ ਭੱਜੇ। ਗ੍ਰਿਫਤਾਰ ਖਾਲੀ ਕਰਨਾ ਹੁੰਦਾ ਤਾਂ ਘਰੋਂ ਕਰ ਸਕਦੇ। ਇਹਨਾਂ ਨੇ ਲੋਕਾਂ 'ਚ ਦਹਿਸ਼ਤ ਫੈਲਾਉਣ ਦਾ ਕਰਕੇ ਇੰਨੀ 80,000 ਫੋਰਸ ਲਾ ਕੇ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਫੜਨ ਦਾ ਤਰੀਕਾ ਅਪਣਾਇਆ। ਦਹਿਸ਼ਤ ਫੈਲਾਉਣ ਦਾ ਕਾਰਨ ਸੀ, ਹੋਰ ਤੇ ਕੋਈ ਨਹੀਂ ਸੀ। ਫਿਰ ਇਹਨਾਂ ਨੇ ਐਨੇ ਉੱਥੇ ਸੁੱਟਿਆ ਦੂਰ ਵੀ ਲੋਕੀ ਨੌਜਵਾਨ ਕੋਈ ਮਗਰ ਉੱਠੇ ਨਾ, ਕੋਈ ਡਰਦਾ ਹਾਂ ਦਾ ਹੰਗਾਰਾ ਨਾ ਭਰੇ ਵੀ ਜੇ ਕੋਈ ਉੱਠਿਆ ਤੇ ਸਾਨੂੰ ਵੀ NSA ਲਾ ਕੇ ਛੁੱਟ ਦੂ। ਡਰਾਇਆ ਤੇ ਇਹਨਾਂ ਨੌਜਵਾਨੀ ਨੂੰ ਹੀ, ਹੋਰ ਤੇ ਕੋਈ ਭਾਈ ਸਾਹਿਬ ਨੇ ਕੋਈ ਗਲਤ ਤੇ ਕੀਤਾ ਨਹੀਂ। ਜਿਸ ਦਿਨ ਤੋਂ ਤੁਸੀਂ ਮੋਰਚੇ ਦੀ ਆਰੰਭਤਾ ਕੀਤੀ ਹੈ, ਮੋਰਚਾ ਲਗਾਤਾਰ ਨਿਰੰਤਰ ਚੱਲ ਰਿਹਾ ਹੈ, ਤਾਂ ਕੀ ਲੱਗਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਸੰਗਤ ਦਾ ਜਾਂ ਜਿਹੜੇ ਸਿੱਖ ਆਗੂ ਨੇ ਉਹਨਾਂ ਦੀ ਸਪੋਰਟ ਸਮਰਥਨ ਕਿਵੇਂ ਦਾ ਜੀ? ਨਹੀਂ ਵਧੀਆ ਵਾ ਸਿੱਖ ਸੰਗਤਾਂ ਦਾ, ਸਿੱਖਾਂ ਮਤਲਬ ਸੰਗਤਾਂ ਦੇ ਮਨ 'ਚ ਬਹੁਤ ਉਹਨਾਂ ਦੇ ਪ੍ਰਤੀ ਪਿਆਰ ਆ, ਬਹੁਤ ਸੰਗਤਾਂ ਆਉਂਦੀਆਂ। ਬਾਕੀ ਸ਼੍ਰੋਮਣੀ ਕਮੇਟੀ ਦਾ ਬੜਾ ਸਹਿਯੋਗ ਆ, ਨਾਲ ਪੂਰਾ ਸਹਿਯੋਗ ਦੇ ਰਹੇ। ਬਾਕੀ ਪੰਥ ਤਰਨਾ ਦਲ ਵਾਲੇ ਵੀ ਸਾਰੇ ਬਾਬੇ ਜਿੱਦਾਂ ਸਾਰੇ ਸਹਿਯੋਗ ਦੇ ਰਹੇ, ਸਾਰੇ ਪਹੁੰਚ ਰਹੇ ਆ ਇੱਥੇ।
ਵਧੀਆ ਸਹਿਯੋਗ, ਵਧੀਆ ਹੰਗਾਰਾ ਮਿਲ ਰਿਹਾ ਇਕੱਠ 'ਚ। ਮੈਸੇਜ ਕੀ ਹੈ ਜੀ ਤੁਹਾਡੇ ਵੱਲੋਂ? ਆਖਰ ਇਹ ਮੋਰਚਾ ਜਿਹੜਾ ਜਾਂ ਜਿਹੜਾ ਤੁਸੀਂ ਸੰਘਰਸ਼ ਵਿੱਢਿਆ ਇਹ ਕਦੋਂ ਤੱਕ ਜਾਰੀ ਰਹੇਗਾ? ਮੈਸੇਜ ਤਾਂ ਸਾਡਾ ਇਹ ਹੀ ਆ ਵੀ ਉਹਨਾਂ ਨੇ ਵੀ ਪਾਣੀ ਉਦੋਂ ਪੀਣਾ ਜਦੋਂ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਂਦਾ ਜਾਏ। ਪਹਿਲੀ ਗੱਲ ਤੇ ਇਹ ਕਿ 18 ਨੂੰ ਉਹਨਾਂ ਦੀ ਐਨਐਸਏ ਟੁੱਟਣੀ ਹੈ ਤਾਂ ਉਹਨਾਂ ਨੂੰ ਰਿਹਾਈ ਕੀ ਦਿੱਤੀ ਜਾਵੇ। ਇੱਕ ਤੇ ਸਾਡਾ ਇਹ ਮੈਸੇਜ ਆ, ਤੇ ਦੂਸਰਾ ਇਹ ਵਾ ਵੀ ਜਿੰਨੀ ਦੇਰ ਕੋਈ ਸਾਡੇ ਬਾਈ ਚਾਂਸ ਸਿੰਘ ਦਾ ਨੁਕਸਾਨ ਉੱਥੇ ਹੁੰਦਾ ਤੇ ਇਹ ਸਰਕਾਰ ਹੀ ਫਿਰ ਜ਼ਿੰਮੇਵਾਰ ਹੋਊਗੀ, ਕਿਉਂਕਿ ਉਹਨਾਂ ਤੇ ਆਪਣਾ ਲਿਖ ਕੇ ਦੇਤਾ ਵੀ ਅਸੀਂ ਨਹੀਂ ਜ਼ਿੰਮੇਵਾਰ। ਫਿਰ ਇਹ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਊ ਜੇ ਕਿਸੇ ਦਾ ਨੁਕਸਾਨ ਹੁੰਦਾ। ਫਿਰ ਇਹਨਾਂ ਨੂੰ ਪਤਾ ਵੀ ਇਹ ਸੋਚਣ ਵੀ ਕਿ ਜੇ ਕੋਈ ਨੁਕਸਾਨ ਹੁੰਦਾ ਇਹਨਾਂ ਕਿਹੜੇ ਪਾਸੇ ਤੋਰਨਾ ਉਹਨੂੰ, ਦੁਬਾਰਾ 84 ਲਿਆਉਣੇ ਚਾਹੁੰਦੇ ਆ ਹੈ ਨਾ। ਇਹ ਤੇ ਇਹਨਾਂ ਨੂੰ ਸੋਚਣਾ ਪਊ ਵੀ ਹੁਣ ਸਿੱਖ ਨੌਜਵਾਨੀ ਨੂੰ ਇਹਨਾਂ ਕਿਹੜੇ ਪਾਸੇ ਤੋਰਨਾ, ਕਿਉਂਕਿ ਲੋਕਾਂ ਦੇ ਮਨਾਂ 'ਚ ਬਹੁਤ ਰੋਸ ਆ। ਇਹ ਨਹੀਂ ਹੈਗੇ ਦਿਲੋਂ ਬਹੁਤ ਲੋਕ ਪਿਆਰ ਕਰਦਾ, ਯੂਥ ਜਿੰਨਾ ਵੀ ਆ ਨਾ ਬਹੁਤ ਜ਼ਿਆਦਾ ਜਾਗਰੂਕ ਹੋਇਆ ਤੇ ਬਹੁਤ ਪਿਆਰ ਕਰਦਾ। ਇਹ ਹੁਣ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਅਸੀਂ ਕੀ ਇਹਦਾ ਮਤਲਬ ਕਿੱਦਾਂ ਕਰਨਾ। ਅੰਮ੍ਰਿਤਪਾਲ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ ਨਸ਼ਾ ਛਡਾਉਂਦੇ ਸੀ, ਨਸ਼ਾ ਛਡਾਉਣ ਦੀ ਗੱਲ ਕਰਦੇ ਸੀ, ਉਹਨਾਂ ਨੇ ਨਸ਼ਾ ਛਡਾਊ ਕੇਂਦਰ ਖੋਲ੍ਹੇ ਹੋਏ ਸੀ। ਆਖਰ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਸਾਥੀਆਂ ਦੇ ਉੱਪਰ ਜਿੰਨਾ ਪੂਰੇ ਜੱਥੇ ਹੁੰਦੇ ਨੇ ਜਾਂ ਸਹਿਯੋਗੀ ਹੁੰਦੇ ਨੇ ਉਹਨਾਂ ਦੇ ਉੱਪਰ ਐਨਐਸਏ ਲਾ ਕੇ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਇਸ ਤਰ੍ਹਾਂ ਦੀ ਭੂਮਿਕਾ ਨਜ਼ਰ ਆਉਂਦੀ ਕਿ ਸੁਹਿਰਦ ਹੋਈ ਹੋਵੇ ਨਸ਼ੇ ਦੇ ਵਿਰੋਧ ਦੇ ਵਿੱਚ। ਨਸ਼ੇ ਤੇ ਮਤਲਬ ਉਦੋਂ ਜ਼ਿਆਦਾ ਇੰਨਾ ਵੱਧ ਗਿਆ ਜਦੋਂ ਉੱਥੇ ਇੰਨੇ ਮੁੰਡਿਆਂ ਨੇ ਨਸ਼ਾ ਛੱਡਿਆ ਨਾ, ਜਿਹੜੇ ਆਪ ਖੁਦ ਆਣ ਕੇ ਕਹਿੰਦੇ ਭਾਈ ਸਾਹਿਬ ਆਪਣੇ ਨਾਲ ਰੱਖ ਲਓ ਮੈਨੂੰ, ਅਸੀਂ ਨਸ਼ਾ ਛੱਡਣ ਨੂੰ ਤਿਆਰ ਆ। ਤੇ ਉਦੋਂ ਬਾਅਦ 'ਚ ਜਿਹੜੇ ਉੱਥੇ ਵੀ 20-25 ਸਿੰਘ ਸੀ ਇਹ ਪੁਲਿਸ ਵਾਲਿਆਂ ਨੇ ਦਬਕੇ ਦੂਕੇ ਮਾਰ ਕੇ ਉਹਨਾਂ ਨੂੰ ਭਜਾਤਾ। ਦੂਜਾ ਉੱਥੇ ਕੋਈ ਸਾਂਭਣ ਵਾਲਾ ਨਹੀਂ ਰਿਹਾ ਜਦ ਮੇਨ ਬੰਦੇ ਦੇ ਨਾ ਫੜ ਕੇ ਅੰਦਰ ਦੇਤੇ। ਕੁਛ 35-40 ਜਣੇ ਅੰਮ੍ਰਿਤਸਰ ਦੇਤੇ ਜੇਲ੍ਹ 'ਚ। ਤੇ ਬਾਕੀ ਇਹ ਹੀ ਵੀ ਉਹਨਾਂ ਨੇ ਆਪਣੀ ਬਥੇਰੀ ਕੋਸ਼ਿਸ਼ ਕੀਤੀ। ਹੁਣ ਸਾਲ ਹੋ ਗਏ, ਹੁਣ ਨਸ਼ੇ ਨੂੰ ਕਿਉਂ ਨਹੀਂ ਠੱਲ ਪਾਈ ਇਹਨਾਂ ਨੇ? ਕਿੰਨੇ ਸਾਲ 'ਚ ਨੌਜਵਾਨੀ ਮਰੇ ਹੈ ਨਾ। ਹੁਣ ਇਹ ਚਾਹੇ ਤੇ ਰੋਕਦੇ, ਹੁਣ ਤੇ ਉਹ ਸਾਲ ਹੋ ਗਏ ਅੰਦਰ। ਹੁਣ ਇਹ ਸਰਕਾਰ ਦਾ ਕੰਮ ਹੀ ਕਿਉਂ ਨਹੀਂ ਕੀਤਾ ਇਹਨਾਂ ਨੇ? ਸਰਕਾਰ ਹੁਣ ਤੇ ਪਰਚੂਨ ਗਲੀਆਂ 'ਚ ਨਸ਼ਾ ਇਦਾਂ ਵਿਕਣ ਡਿਆ ਵੀ ਜੇ ਤੁਸੀਂ ਦੁਕਾਨ ਤੋਂ ਖੰਡ ਪੱਤੀ ਲੈ ਲਓ, ਇਦਾਂ ਸ਼ਰੇਆਮ ਨਸ਼ਾ ਵਿਕਣ ਡਿਆ। ਹੁਣ ਇਹ ਕਿੱਥੇ ਸੁੱਤੀਆਂ ਸਰਕਾਰਾਂ? ਹੁਣ ਨਸ਼ੇ ਨੂੰ ਪਾਉਣਾ ਠੱਲ। ਬਿਲਕੁਲ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਦੇ ਨਾਲ ਗੱਲਬਾਤ ਕੀਤੀ ਆ ਤਾਂ ਇਧਰਲੇ ਪਾਸੇ तमाम ਸਾਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰਾਂ ਦੇ ਵੱਲੋਂ ਜਿਹੜਾ ਇੱਥੇ ਸੰਘਰਸ਼ ਵਿੱਢਿਆ ਜਾ ਰਿਹਾ। ਤਾਂ